ਹਰਜੋਤ ਸਿੰਘ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਜੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਨਾਲ ਜੁੜੀ ਖਬਰ ਤੋਂ। ਐਂਟਨੀ ਬਲਿੰਕਨ ਤੇ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਮਹੀਨੇ ਨਵੀਂ ਦਿੱਲੀ ਦੇ ਵਿੱਚ ਜਾ ਰਹੇ ਨੇ ਤੇ ਜਿਹੜੀ 2+2 ਮੰਤਰੀ ਪੱਧਰ ਤੇ ਜਿਹੜੀ ਵਾਰਤਾ ਹੋਣੀ ਹੈ ਉਹਦੇ ਲਈ ਭਾਰਤ ਦਾ ਦੌਰਾ ਕਰਨਗੇ ਤੇ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਬਾਰੇ ਖਬਰਾਂ ਆ ਰਹੀਆਂ ਨੇ। ਮੈਥਿਊ ਮਿਲਰ ਜਿਹੜੇ ਕਿ ਵਿਦੇਸ਼ ਵਿਭਾਗ ਦੇ ਬੁਲਾਰੇ ਨੇ, ਉਹਨਾਂ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਬਲਿੰਕਨ 2 ਤੋਂ ਲੈ ਕੇ 10 ਨਵੰਬਰ ਤੱਕ ਕਈ ਮੁਲਕਾਂ ਦਾ ਦੌਰਾ ਕਰਨਗੇ। ਉਹ ਪਹਿਲਾਂ ਇਜ਼ਰਾਈਲ ਅਤੇ ਜਾਰਡਨ ਅਤੇ ਫਿਰ ਇੰਡੋ ਪੈਸੀਫਿਕ ਦੇਸ਼ਾਂ ਜਪਾਨ, ਦੱਖਣੀ ਕੋਰੀਆ ਤੇ ਅੰਤ ਦੇ ਵਿੱਚ ਉਹ ਭਾਰਤ ਜਾਣਗੇ। ਬਲਿੰਕਨ ਕਿਸ ਤਰੀਕ ਨੂੰ ਕਿਸ ਦੇਸ਼ ਦੇ ਵਿੱਚ ਹੋਣਗੇ ਇਹਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਧਰ ਦੂਜੇ ਪਾਸੇ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਤਲਖੀ ਤੋਂ ਬਾਅਦ, ਜਿਸ ਤਰ੍ਹਾਂ ਭਾਈ ਨਿੱਜਰ ਦੇ ਮਾਮਲੇ ਤੇ ਕਤਲ ਮਾਮਲੇ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਅਮਰੀਕੀ ਕੂਟਨੀਤੀ ਉੱਤੇ ਸਾਰੀ ਹੀ ਦੁਨੀਆ ਦੀ ਅੱਖ ਹੈ ਕਿ ਅਮਰੀਕਾ ਇਸ ਵੇਲੇ ਭਾਰਤ ਦੇ ਨਾਲ ਕਿਸ ਤਰੀਕੇ ਦੀ ਜਿਹੜੀ ਕੂਟਨੀਤਿਕ ਪਹੁੰਚ ਆ ਉਹ ਅਖਤਿਆਰ ਕਰ ਰਿਹਾ ਜੀ। ਜੀ ਅਗਲੀ ਖਬਰ ਵੱਲ ਚਲੀਏ। ਐਰਿਕ ਟਰੰਪ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਨ ਹੈਗੇ ਆ, ਉਹ ਅੱਜ ਇੱਕ ਨਿਊਯਾਰਕ ਦੇ ਵਿੱਚ ਜਿਹੜਾ ਸਿਵਲ ਫਰਾਡ ਟ੍ਰਾਇਲ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਵਿਟਨੈਸ ਦੇ ਉੱਤੇ ਗਏ ਹੈਗੇ ਆ। ਇਹ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਆਉਣ ਵਾਲੇ ਸਮੇਂ ਦੇ ਉੱਤੇ ਵਿਟਨੈਸ ਸਟੈਂਡ ਦੇ ਉੱਤੇ ਜਾਣ। ਉਹਨਾਂ ਦੀ ਡਾਟਰ ਜਿਹੜੀ ਆ ਇਵਾਂਕਾ ਟਰੰਪ, ਉਹਨੂੰ ਵੀ ਕਾਲ ਕੀਤਾ ਗਿਆ ਆ, ਜੋ ਉਹਨਾਂ ਦੇ ਉੱਤੇ ਜਿਹੜਾ ਇੱਕ ਕੇਸ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਲਾਇਆ ਗਿਆ ਆ ਵੀ ਉਹਨਾਂ ਨੇ ਆਪਣੀਆਂ ਜੋ ਪ੍ਰੋਪਰਟੀਜ਼ ਆ ਉਹਨਾਂ ਦੀਆਂ ਕੀਮਤਾਂ ਨੂੰ ਵਧਾ ਕੇ ਜਿਹੜੇ ਪੇਪਰ ਸ਼ੋਅ ਕੀਤੇ ਤਾਂ ਕਿ ਉਹਨਾਂ ਦੇ ਅਗੇਂਸਟ ਜਿਹੜਾ ਆ ਲੋਨ ਲਿਆ ਜਾ ਸਕੇ। ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਨਿਊਯਾਰਕ ਦਾ। ਨਿਊਯਾਰਕ ਦੇ ਵਿੱਚ ਲੰਘੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ। 66 ਸਾਲਾ ਸਿੱਖ ਬਜ਼ੁਰਗ ਦਾ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਦੇ ਵਿੱਚ ਨਫ਼ਰਤੀ ਅਪਰਾਧਾਂ ਜਿਸ ਦੇ ਉੱਤੇ ਦੋਸ਼ ਲੱਗੇ ਸਨ, ਨਿਊਯਾਰਕ ਸਿਟੀ ਦੇ ਉਹ ਬੰਦਾ ਸੀ, ਅਪਰਾਧਾਂ ਸਮੇਤ ਕਈ ਦੋਸ਼ ਲਾਏ ਗਏ ਨੇ। ਕੁਈਨਜ਼ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਦੇ ਮੁਤਾਬਕ ਗਿਲਬਰਟ ਆਗਸਟਨ, ਜਿਹੜਾ ਕਿ 30 ਸਾਲ ਦਾ ਕੁਈਨਜ਼ ਦਾ ਰਹਿਣ ਵਾਲਾ, ਉਹਨੇ ਗੱਡੀਆਂ ਦੀ ਟੱਕਰ ਤੋਂ ਬਾਅਦ ਜਸਮੇਰ ਸਿੰਘ ਜੀ ਤੇ ਹਮਲਾ ਕੀਤਾ ਸੀ। ਪਤਾ ਲੱਗਿਆ ਕਿ ਜਿਵੇਂ ਹੀ ਦੋਵਾਂ ਦੇ ਵਿਚਕਾਰ ਗਰਮਾ ਗਰਮੀ ਤਲਖ ਕਲਾਮੀ ਹੋਈ ਤਾਂ ਆਗਸਟਨ ਨੇ ਜਸਮੇਰ ਸਿੰਘ ਨੂੰ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਚਿਹਰੇ ਉੱਤੇ ਉਹਨਾਂ ਨੇ ਜਿਹੜਾ ਆਗਸਟਨ ਹੈ ਇਹਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਹ ਡਿੱਗ ਗਏ ਤੇ ਉਹਨਾਂ ਦਾ ਸਿਰ ਜਿਹੜਾ ਉਹ ਫੁੱਟਪਾਥ ਤੇ ਵੱਜ ਗਿਆ ਤੇ ਜਸਮੇਰ ਸਿੰਘ ਜੀ ਦੇ ਦਿਮਾਗ ਤੇ ਸੱਟ ਲੱਗਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ, ਜਿੱਥੇ ਅਗਲੇ ਦਿਨ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਆਗਸਟਨ ਨੂੰ 6 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਜੇਕਰ ਉਹ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਸਮੇਰ ਸਿੰਘ ਦੇ ਸਪੁੱਤਰ ਨੇ ਕਿਹਾ ਕਿ ਉਹ ਇੱਕ ਪੜ੍ਹੇ ਲਿਖੇ ਤੇ ਨੇਕ ਇਨਸਾਨ ਸਨ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਭਾਰਤ ਤੋਂ ਅਮਰੀਕਾ ਆਏ ਸਨ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਨਿਊਯਾਰਕ ਦੇ ਵਿੱਚ ਇੱਕ ਹੋਰ ਨਫ਼ਰਤੀ ਜਿਹੜਾ ਹਮਲਾ ਉਹ ਕੀਤਾ ਜਾਂਦਾ ਇੱਕ ਸਿੱਖ ਨੌਜਵਾਨ ਦੇ ਉੱਪਰ ਤੇ ਉਸ ਤੋਂ ਬਾਅਦ ਐਰਿਕ ਐਡਮਜ਼ ਜਿਹੜੇ ਕਿ ਉੱਥੋਂ ਦੇ ਮੇਅਰ ਨੇ ਸਿਟੀ ਦੇ ਵਿੱਚ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਸਿੱਖ ਨੇ ਇਹ ਇੱਕ ਬਹਾਦਰ ਕੌਮ ਹੈ, ਇਹ ਆਪ ਹਮਲਾਵਰ ਨਹੀਂ, ਇਹ ਮਜ਼ਲੂਮਾਂ ਦੇ ਨਾਲ ਖੜਨ ਵਾਲੇ ਲੋਕ ਨੇ ਤੇ ਸਾਨੂੰ ਸਾਰੇ ਭਾਈਚਾਰਿਆਂ ਨੂੰ ਸਿੱਖਾਂ ਪ੍ਰਤੀ ਜਿਹੜੀ ਆਪਣੀ ਨਫ਼ਰਤ ਆ ਉਹ ਛੱਡਣੀ ਚਾਹੀਦੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਰਾਖੇ ਲੋਕ ਨੇ, ਰੱਖਿਆ ਕਰਨ ਵਾਲੇ ਜਿਹੜੇ ਲੋਕ ਨੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਨੇ ਜੀ।